जदीद दौर आ गया, असी दिन ब दिन तरक्की करते जा रहे हैं। हर बंदा चाहता मैं जदीद टैक्नोलॉजी की तरफ जावां, क्योंकि ਜਿਹੜੇ मोबाइल ने ना इन्होंने बहुत ज़्यादा तेज़ कर दिता लोगों को। उदों जिन्ना लोगों को शौर जाके 15-20 साल की उम्र च आउंदा सी, हुण 5-7 साल के न्याणे उस तो ज़्यादा तेज़ होए खलोते ने। पर गल की है, बदकिस्मती नाल असी अपने वड्डियां दा जिहड़ा लिया लिहाज सी, माँ प्यो का अदब एहतराम, दादियां दादियां दा, उहदे तो असी दूर हुंदे जाने। क्योंकि मोबाइलों तो साढ़े कोल फुरसत ही कोई नहीं कि असी इतों सिर चुक के तो किसी वड्डियां नूं टाइम दे लईए। ਪਹਿਲਿਆਂ वक्तां दे विच लोगां शाम ਨੂੰ ਬਜ਼ੁਰਗਾਂ ਦੇ ਕੋਲ ਬਹਿਣਾ, ਉਹਨਾਂ ਕੋਲੋਂ ਕੋਈ ਸਿੱਖਣਾ, ਉਹਨਾਂ ਦੀ ਖਿਦਮਤ ਕਰਨੀ, ਉਹਨਾਂ ਦੀਆਂ ਲੱਤਾਂ ਘੁੱਟਣੀਆਂ। ਹੁਣ ਇਸ ਟਾਈਮ ਮੋਬਾਈਲਾਂ ਦੇ ਉੱਤੇ ਹਰ ਬੰਦਾ ਚਾਹੁੰਦਾ ਮੈਂ ਚੰਗੀ ਤੋਂ ਚੰਗੀ ਗੱਲ ਸੁਣਾ। ਕਈ ਬੰਦੇ ਨੂੰ ਉਹਨਾਂ ਦਾ ਹਰ ਵੇਲੇ ਇਹ ਜਿਹਨੇ ਕਿ ਅਸੀਂ ਚੰਗੀ ਤੋਂ ਚੰਗੀ ਜਿਹੜੀ ਹੈ ਕੋਈ ਲਿਖ ਕੇ, ਕੋਈ ਬੋਲ ਕੇ, ਕੋਈ ਚੰਗਾ ਸਟੇਟਸ ਲਾਈਏ ਜਾਂ ਚੰਗੀ ਸਟੋਰੀ ਬਣਾਈਏ। ਪਰ ਕੱਲ ਇੱਕ ਬੰਦਾ ਸੀ ਮੇਰੇ ਕੋਲ ਬੈਠਾ, 10ਵੀਂ ਦਾ ਸਟੂਡੈਂਟ ਸੀ, ਉਹਨੂੰ ਮੈਂ ਸਮਝਾਉਣ ਲੱਗ ਪਿਆ ਵੀ ਤੇਰਾ ਜਿਹੜਾ ਪਿਓ ਹੈ ਨਾ, ਤੇਰਾ ਸਭ ਕੁਝ ਹੈ। ਤੁਹਾਡੀ ਖਾਤਰ ਉਹਨੇ ਬੜੀ ਮਿਹਨਤ ਕੀਤੀ ਹੈ, ਤੁਹਾਨੂੰ ਪੜ੍ਹਾਉਂਦਾ ਵੇ ਪਿਆ ਤੇ ਆਪ ਉਹ ਸਾਰਾ ਦਿਨ ਕੰਮ ਕਰਦਾ, ਤੇ ਤੂੰ ਸ਼ਾਮ ਨੂੰ ਜਾ ਕੇ ਤੇ ਆਪਣੇ ਪਿਓ ਦੀਆਂ ਲੱਤਾਂ ਘੁੱਟਿਆ ਕਰ, ਉਹਦੇ ਮੋਢੇ ਘੁੱਟਿਆ ਕਰ, ਉਹਦੀਆਂ ਬਾਹਾਂ ਘੁੱਟਿਆ ਕਰ, ਪਿਓ ਦੇ ਪੈਰ ਚੁੰਮਿਆ ਕਰ। ਉਹ ਨੌਜਵਾਨ ਅੱਜ ਦਾ ਜਿਹੜਾ ਸੀ ਉਹ ਮੇਰੇ ਨਾਲ ਲੜ ਕੇ ਚਲਾ ਗਿਆ। ਬਸ ਉਹ ਮੇਰੇ ਹੱਥੋਂ ਹੱਥੀ ਨਹੀਂ ਹੋਇਆ, ਬਾਕੀ ਉਹਨੇ ਕੋਈ ਕਸਰ ਨਹੀਂ ਛੱਡੀ। ਕਿਉਂਕਿ ਗੱਲ ਇਹ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਇਹ ਅੱਲਾਹ ਪਾਕ ਦੀ ਰਹਿਮਤ ਕੋਈ ਨਹੀਂ ਨਾ, ਕਦਰ ਤੇ ਉਹਨਾਂ ਨੂੰ ਇਹਨਾਂ ਦੀ, ਉਹ ਜਾ ਕੇ ਤੇ ਕਬਰਾਂ ਦੀਆਂ ਢੇਰੀਆਂ ਨਾਲ ਜਾ ਕੇ ਗੱਲਾਂ ਕਰਦੇ ਨੇ। ਇਸ ਤੋਂ ਵੱਡਾ ਦੁਨੀਆ ਤੇ ਮੁਰਸ਼ਦ ਕੋਈ ਨਹੀਂ, ਜਿਨ੍ਹਾਂ ਨੇ ਇਹਨਾਂ ਦੀ ਖਿਦਮਤ ਕਰ ਲਈ, ਉਹਨਾਂ ਨੂੰ ਸਮਝ ਲਓ ਵੀ ਪੂਰੀ ਦੁਨੀਆ ਬਾਅਦ ਚ ਉਹਨਾਂ ਦੀ ਖਿਦਮਤ ਕਰੇਗੀ। ਮੇਰੇ ਤੇ ਨਬੀ ਪਾਕ ਨੇ ਆਖਿਆ ਵੀ ਤੁਸੀਂ ਜਿੰਨੀ ਵਾਰੀ ਵੀ ਆਪਣੇ ਮਾਂ ਪਿਓ ਦੇ ਚਿਹਰੇ ਵੱਲ ਵੇਖੋ ਨਾ ਖੁਸ਼ ਹੋ ਕੇ, ਉਨੇ ਹੀ ਕਬੂਲ ਹੱਜਾਂ ਦਾ ਸਵਾਬ ਹੈ। ਅਸੀਂ ਕਰੋੜਾਂ ਰੁਪਈਆ ਲਾ ਕੇ ਤੇ ਹੱਜ ਤੇ ਜਾਂਦੇ ਹਾਂ, ਤੇ ਕੋਈ ਗਰੰਟੀ ਨਹੀਂ ਹੁੰਦੀ ਵੀ ਸਾਡਾ ਕਬੂਲ ਹੋਏਦਾ ਕਿ ਨਹੀਂ ਹੋਏਦਾ। ਤੇ ਕਿੰਨੇ ਵੇਖੋ ਵੀ ਸਊਦੀਆਂ ਨੂੰ ਕਿੰਨਾ ਪੈਸਾ ਦੇ ਰਿਹਾ, ਕਰੋੜਾਂ ਨਾਲ ਹਰ ਸਾਲ ਦੇ ਰਿਹਾ ਨਾ, ਲੇਕਿਨ ਘਰਾਂ 'ਚ ਮਾਂ ਪਿਓ ਜਿਹੜੇ ਨਾ ਉਹ ਤਾਂਘਦੇ ਨੇ ਕਿ ਸਾਡੀ ਔਲਾਦ ਸਾਨੂੰ ਟਾਈਮ ਦੇਵੇ। ਅਸੀਂ 2-2 3-3 ਮਹੀਨੇ ਵਾਸਤੇ ਉਮਰੇ ਤੇ ਸਊਦੀਆ ਚਲੇ ਜਾਂਦੇ ਹਾਂ, ਲੇਕਿਨ ਉਹ ਜਿਹੜੇ ਕਈ ਜ਼ਿਆਦਾਤਰ ਨੇ ਇਸ ਟਾਈਮ ਤਾਜਰ ਨੇ, ਉਹਨਾਂ ਆਖਰੀ ਅਸ਼ਰੇ ਦੇ ਵਿੱਚ ਉਮਰੇ ਤੇ ਚਲੇ ਜਾਣਾ ਵੇ, ਲੇਕਿਨ ਹਰ ਚੀਜ਼ ਡਬਲ ਕਰਕੇ ਰੋਜ਼ੇਦਾਰਾਂ ਨੂੰ ਡਬਲ ਲਾਣ ਡੇ ਨੇ। ਕਈ ਗਰੀਬ ਇਸ ਤਰ੍ਹਾਂ ਦੇ ਨੇ ਕਿ ਰੋਜ਼ਾ ਰੱਖਦੇ ਨੇ ਤੇ ਆਪਣੀ ਇਫਤਾਰੀ ਜੋਗਾ ਪੂਰਾ ਸਮਾਨ ਨਹੀਂ ਖਰੀਦ ਸਕਦੇ, ਕਿਉਂਕਿ ਮਹਿੰਗਾਈ ਇੰਨੀ ਹੋ ਗਈ ਹੈ। ਕੁਛ ਰਹਿੰਦੀ ਕਸਰ ਹਕੂਮਤ ਕੱਢੀ ਜਾਣ ਡਈ ਏ। ਕੱਲ ਵੀ ਮੇਰੇ ਸ਼ਹਿਰ ਦੇ ਵਿੱਚ 3-4 ਮਾਈਆਂ ਦੀਆਂ ਲੱਤਾਂ ਟੁੱਟ ਗਈਆਂ ਨੇ ਸਸਤਾ ਤੇ ਮੁਫਤ ਆਟਾ ਲੈਂਦਿਆਂ। ਗੱਲ ਇਹ ਵੀ ਗਰੀਬ ਹੀ ਹਰ ਪਾਸੇ ਬਿਜ਼ਤ ਹੋਣ ਡਿਆ ਵੇ। ਇਸ ਮੁਲਕ ਦਾ ਅੱਲਾ ਹੀ ਹਾਫਜ਼ ਹੈ। ਮੇਰੀ ਦੁਆ ਹੈ ਕਿ ਅੱਲਾਹ ਪਾਕ ਇਸ ਮੁਲਕ ਲਈ ਬਿਹਤਰ ਕਰੇ ਤੇ ਕੋਈ ਨੇਕ ਹੁਕਮਰਾਨ ਜਿਹੜਾ ਹੋਵੇ ਉਹ ਮੁੰਤਖਬ ਹੋਵੇ ਤੇ ਮੇਰਾ ਮੁਲਕ ਤਰੱਕੀ ਕਰੇ ਤੇ ਸਾਨੂੰ ਇਸ ਦੰਦਲ ਦੇ ਵਿੱਚੋਂ ਕੱਢੇ।